ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਪੰਜਾਬ ਦੀਆਂ ਭਾਰਤ ਦੀਆਂ ਉਹਨਾਂ 'ਤੇ ਨਜ਼ਰ ਬਣਾਉਂਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਦੇ ਲਈ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ। ਪੂਰੀ ਟੀਮ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਅਤੇ ਸਰੋਤਿਓ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਹਿਯੋਗ ਕਰਦੇ ਨੇ, ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113 ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਜਿਹੜਾ ਕਹਿੰਦੇ ਆ ਵੀ ਆਰਟੀਕਲ 35A ਦੇ ਉੱਤੇ ਸੁਣਵਾਈ ਇੱਕ ਵਾਰੀ ਜਿਹੜੀ ਮੁਲਤਵੀ ਹੋਈ ਆ ਕਸ਼ਮੀਰ ਦੇ ਵਿੱਚ ਤਣਾਅ। ਹਾਂਜੀ ਬਿਲਕੁਲ, ਸੁਣਵਾਈ ਮੁਲਤਵੀ ਹੋ ਚੁੱਕੀ ਹੈ। ਕਸ਼ਮੀਰ ਦੇ ਵਿੱਚ ਤਣਾਅ ਇਸ ਕਰਕੇ ਰਾਜੀ ਕਿ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ, ਖਾਸ ਕਰਕੇ ਕਸ਼ਮੀਰ ਦੇ ਜਿਹੜੇ ਲੋਕ ਨੇ, ਉਹ ਇਹਦੀ ਵੈਧਤਾ ਨੂੰ ਕਾਨੂੰਨੀ ਚੁਣੌਤੀ ਦਿੱਤੀ ਗਈ ਹੈ ਤਾਂ ਉਹਦੇ ਖਿਲਾਫ ਮੁਕੰਮਲ ਬੰਦ ਦਾ ਸੱਦਾ ਦਿੱਤਾ ਵਾ ਉਹਨਾਂ ਨੇ। ਤੇ ਇਸੇ ਕਰਕੇ ਕਸ਼ਮੀਰ ਦੇ ਵਿੱਚ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਰਿਹਾ, ਬਾਜ਼ਾਰ ਬੰਦ ਰਹੇ ਆ, ਕਾਰੋਬਾਰੀ ਅਦਾਰੇ ਬੰਦ ਰਹੇ ਆ, ਸੜਕਾਂ ਤੇ ਕੋਈ ਵਹੀਕਲ ਨਜ਼ਰ ਨਹੀਂ ਆਇਆ। ਈਵਨ ਕਿ ਰੇਲ ਜਿਹੜੀ ਸੇਵਾ ਵਾ ਉਹ ਵੀ ਅਮਰਨਾਥ ਯਾਤਰੀਆਂ ਨੂੰ ਜਿਹੜੀ ਦਿੱਤੀ ਜਾਂਦੀ ਹੈ ਤਾਂ ਉਹ ਵੀ ਰੋਕੀ ਗਈ ਹੈ। ਚਨਾਬ ਘਾਟੀ ਦੇ ਜ਼ਿਲ੍ਹੇ ਜਿਹੜੇ ਨੇ ਰਾਮਬਨ, ਡੋਡਾ, ਕਿਸ਼ਤਵਾੜ, ਇੱਥੋਂ ਵੀ ਹੜਤਾਲ ਰੈਲੀਆਂ ਹੋਈਆਂ। ਤੇ ਨਾਲ ਇਹ ਹੈ ਕਿ ਜਿਹੜੇ ਸ਼ਰਧਾਲੂ ਉੱਥੇ ਜਾ ਰਹੇ ਸੀਗੇ ਉਹ ਭਾਗਵਤੀ ਨਗਰ ਬੇਸ ਕੈਂਪ ਤੋਂ ਅੱਗੇ ਜਾਣ ਦੀ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਅਸਲ ਦੇ ਵਿੱਚ ਜਦੋਂ ਆਮ ਗੱਲ ਚੱਲਦੀ ਹੈ ਕਿ 35A ਤਾਂ ਥੋੜਾ ਜਿਹਾ ਬੰਦਾ ਇਹ ਸਮਝ ਲੈਂਦਾ ਕਿ ਯਾਰ ਇਹ ਹੈ ਕੀ ਚੀਜ਼, ਇਹ ਕਿਉਂ ਇੰਨਾ ਬਵਾਲ ਹੈ ਇਹਦੇ ਤੇ, ਕਿਉਂ ਇੰਨਾ ਮਤਲਬ ਬੰਦਾਂ ਹੋ ਰਹੇ ਨੇ, ਹੜਤਾਲਾਂ ਹੋ ਰਹੀਆਂ ਨੇ, ਤੇ ਕਿਉਂ 35A ਦੀ ਸ਼ੈ ਕੀ ਹੈ। 35A ਕੀ ਹੈ ਅਸਲ ਦੇ ਵਿੱਚ? 35A ਇਹ ਹੈ ਕਿ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਸੂਬੇ ਦੇ ਪੱਕੇ ਵਸਨੀਕਾਂ ਦੀ ਪਰਿਭਾਸ਼ਾ ਕਰਨ ਦੇ ਸਮਰੱਥ ਬਣਾਉਂਦੀ ਆ, ਵਿਸ਼ੇਸ਼ ਅਧਿਕਾਰ ਤੇ ਦਰਜੇ ਦਿੰਦੀ ਆ ਜੰਮੂ ਕਸ਼ਮੀਰ ਦੇ ਜਿਹੜੇ ਪੱਕੇ ਵਸਨੀਕ ਆ। ਧਾਰਾ 35A ਜਿਹੜੀ ਹੈ 14 ਮਈ 1954 ਦੀ ਗੱਲ ਆ, ਜਦੋਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਸੰਵਿਧਾਨ ਦੀ ਧਾਰਾ 370 ਜਿਹੜੀ ਆ ਉਹਦੇ ਤਹਿਤ ਹੁਕਮ ਜਾਰੀ ਕੀਤੇ ਗਏ ਤੇ ਇਹਦੇ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਜੰਮੂ ਕਸ਼ਮੀਰ ਤੋਂ ਬਾਹਰਲਾ ਕੋਈ ਵੀ ਬੰਦਾ ਸੂਬੇ ਦੇ ਵਿੱਚ ਜਾਇਦਾਦ ਨਹੀਂ ਖਰੀਦ ਸਕਦਾ। ਹੁਣ ਕਿਉਂਕਿ ਤੁਹਾਨੂੰ ਯਾਦ ਹੋਣਾ, ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ NRC ਦੇ ਅੰਕੜਿਆਂ ਨੂੰ ਛੋਇਆ ਸੀ ਤੇ NRC ਦੇ ਅੰਕੜੇ ਨੂੰ ਜਦੋਂ ਛੋਇਆ ਗਿਆ ਸੀ ਤੇ ਉਦੋਂ ਗੱਲ ਇਹ ਨਿਕਲ ਕੇ ਆਈ ਸੀ ਕਿ ਜਿਹੜੀ BJP ਹੈ ਉਹ BJP ਪਾਰਟੀ ਕਿਤੇ ਨਾ ਕਿਤੇ ਵੋਟ ਬੈਂਕ ਦੀ ਸਿਆਸਤ ਕਰ ਰਹੀ ਹੈ। ਕਿਉਂ ਕਰ ਰਹੀ ਹੈ ਇਹ ਗੱਲ ਮੈਂ ਤਾਂ ਕਹਿ ਰਿਹਾ ਵਾਂ ਕਿ ਜਿਹੜਾ ਪੇਸ਼ਰਾਵਲ ਹੈ ਨਾ ਬੈਂਕੀ, ਉਹ ਕਹਿੰਦਾ ਕਿ ਜੀ ਇੱਕੋ ਝਟਕੇ ਨਾਲ BJP ਨੂੰ 40 ਲੱਖ ਦੀ ਲੀਡ ਮਿਲ ਗਈ ਆ। ਇੱਕ ਪਾਸੇ ਕਹਿੰਦੇ ਕਿ ਜੀ NRC ਜਿਹੜਾ ਉਹ ਲੋਕਾਂ ਦੇ ਅੰਕੜੇ ਇਕੱਠੇ ਕਰਦਾ ਜਿਹੜੇ ਭਾਰਤ ਦੇ ਨਾਗਰਿਕ ਹੈ। ਮੰਨ ਲੈਂਦੇ ਗੱਲ ਕਿ ਤੁਸੀਂ ਉਹਨਾਂ ਲੋਕਾਂ ਦੇ ਇਕੱਠੇ ਜਿਹੜੇ ਅੰਕੜੇ ਕਰਨੇ ਜ਼ਰੂਰੀ ਵੀ ਹੈ। ਅਸਮ ਦੇ ਵਿੱਚ ਇਹ ਹੁੰਦਾ ਵਾ। ਦੂਜੇ ਪਾਸੇ ਤੁਹਾਡਾ ਹੀ MP, ਸਰਕਾਰ ਦਾ MP ਇਹ ਗੱਲ ਕਹਿੰਦਾ ਕਿ ਇੱਕੋ ਝਟਕੇ ਨਾਲ ਸਰਕਾਰ ਜਿਹੜੀ ਆ ਉਹ 40 ਲੱਖ, ਭਾਜਪਾ ਜਿਹੜੀ 40 ਲੱਖ ਵੋਟਾਂ ਦੇ ਨਾਲ ਅੱਗੇ ਹੋ ਗਈ ਆ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਮਸਲੇ ਤੇ NRC ਦੇ ਅੰਕੜਿਆਂ ਤੇ ਸਿਆਸਤ ਕਰ ਰਹੇ ਹੋ। ਤੁਹਾਨੂੰ ਲੱਗਦਾ ਕਿ ਇਹ ਵੋਟ ਬੈਂਕ ਸਾਡਾ ਨਹੀਂ ਤੇ ਤੁਸੀਂ ਜਿਹੜੇ ਤੁਹਾਡੇ ਵੋਟ ਬੈਂਕ ਨਹੀਂ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਇਹ ਭਾਰਤ ਦੇ ਨਾਗਰਿਕ ਨਹੀਂ। ਇੱਥੇ ਇਹ ਜਿਹੜਾ ਪੁਆੜਾ ਜਿਹੜਾ ਵਾ ਉਹ 35A ਦਾ। 35A ਦੇ ਨਾਲ ਕੀ ਹੈ ਕਿ ਲੋਕ ਜਿਹੜੇ ਆ ਉਹ ਮੰਗ ਕਰਦੇ ਆ ਕਿ 35A ਜਿਹੜੀ ਆ ਉਹ ਇੱਕ ਸਾਡੇ ਅਧਿਕਾਰਾਂ ਦੀ ਰੱਖਿਆ ਕਰਦੀ ਆ ਔਰ ਜਿਹੜੀ ਸਰਕਾਰ ਆ ਉਹ 35A ਨੂੰ ਖਤਮ ਕਰਕੇ ਕਿਤੇ ਨਾ ਕਿਤੇ ਸਿਆਸਤ ਖੇਡ ਰਹੀ ਆ। ਸੋ ਜੇਕਰ ਇਹਨੂੰ ਆਪਾਂ ਮਤਲਬ ਵਰਲਡ ਲੈਵਲ, ਵਿਸ਼ਵ ਲੈਵਲ ਤੇ ਜਿਹਨੂੰ ਆਪਾਂ ਦੇਖੀਏ ਜਾਂ ਜੰਮੂ ਕਸ਼ਮੀਰ ਦੇ ਜਿਹੜੇ ਬਸ਼ਿੰਦੇ ਆ
ਜੇ ਉਹਨਾਂ ਦੇ ਹਿਸਾਬ ਦੇ ਨਾਲ ਵੇਖੀਏ ਤਾਂ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਇਹ ਮੰਗ ਆ ਤੇ ਗੌਰ ਕਰਨ ਵਾਲੀ ਗੱਲ ਆ। ਇਹਨੂੰ ਆਪਾਂ ਰੱਦ ਨਹੀਂ ਕਰ ਸਕਦੇ। ਜੇ ਉਹ ਹੜਤਾਲਾਂ ਕਰ ਰਹੇ ਆ, ਮੁਜ਼ਾਹਰੇ ਕਰ ਰਹੇ ਆ ਜਾਂ ਬੰਦ ਦੇ ਸੱਦੇ ਦੇ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਗਲਤ ਕਰ ਰਹੇ ਆ। ਤਾਂ ਮੈਂ ਚਾਹਣਾ ਵਾਂ ਕਿ ਠੀਕ ਹੈ, ਸਰਕਾਰ ਦੇ ਆਪਦੇ ਪੱਖ ਹੋ ਸਕਦੇ ਆ, 35A ਨੂੰ ਕਿਉਂ ਖਤਮ ਕਰਨਾ ਚਾਹੁੰਦੀ ਹੈ, ਸਰਕਾਰ ਦੀਆਂ ਮਨਸ਼ਾਵਾਂ ਕੀ ਨੇ, ਉਹਨਾਂ ਤੇ ਇੱਕ ਬਹਿਸ ਕਿਉਂ ਨਹੀਂ ਹੋਣੀ ਚਾਹੀਦੀ? ਕਿਉਂ ਨਹੀਂ 35A ਨੂੰ ਲੈ ਕੇ ਇੱਕ ਬਹਿਸ ਹੋਵੇ ਔਰ ਉਸ ਬਹਿਸ ਦੇ ਵਿੱਚ ਜਾਵੇ ਸੋ ਦੈਟ ਕਿ ਲੋਕਾਂ ਨੂੰ ਲੱਗੇ ਕਿ ਯਾਰ ਠੀਕ ਹੈ, 35A ਜੇ ਖਤਮ ਨਹੀਂ ਹੁੰਦੀ ਤਾਂ ਸਾਡੇ ਜਿਹੜੇ ਅਧਿਕਾਰ ਨੇ ਸੁਰੱਖਿਅਤ ਨੇ, ਜਾਂ ਸਾਡੇ ਜਿਹੜੇ ਜਿੰਨੇ ਕਿ ਸਾਨੂੰ ਦਰਜੇ ਮਿਲੇ ਆ ਉਹ ਸੁਰੱਖਿਅਤ ਨੇ। ਔਰ ਉਹਨਾਂ ਨੂੰ ਡਰ ਹੀ ਇਹ ਆ ਕਿ ਜੇਕਰ ਇਹ ਜਿਵੇਂ ਕੋਈ ਬੰਦਾ ਉੱਥੇ ਜਾ ਕੇ ਜਾਇਦਾਦ ਨਹੀਂ ਖਰੀਦ ਸਕਦਾ, ਕੋਈ ਬੰਦਾ ਉੱਥੇ ਜਾ ਕੇ ਸਰਕਾਰੀ ਨੌਕਰੀ ਲੈ ਸਕਦਾ, ਉੱਥੋਂ ਦੀ ਜੇਕਰ ਕੁੜੀ ਕਿਸੇ ਨਾਲ ਵਿਆਹੀ ਜਾਂਦੀ ਹੈ ਬਾਹਰਲੇ ਮੁੰਡੇ ਨਾਲ, ਮੀਨਸ ਕਿ ਹਿਮਾਚਲ ਪ੍ਰਦੇਸ਼ ਦੇ ਨਾਲ, ਪੰਜਾਬ ਦੇ ਨਾਲ, ਤਾਂ ਉਹ ਵੀ ਉੱਥੋਂ ਜਾਇਦਾਦ ਨਹੀਂ ਲੈ ਸਕਦੀ। ਸੋ ਉਹਨਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਸਾਡੇ ਵਿਸ਼ੇਸ਼ ਦਰਜੇ ਆ, ਅਸੀਂ ਇਹਨਾਂ ਦੇ ਵਿੱਚ ਆਉਣੇ ਆ। ਔਰ ਜੰਮੂ ਕਸ਼ਮੀਰ ਤਾਂ ਵੈਸੇ ਹੀ ਇਸ ਵੇਲੇ ਅਸਥਿਰ ਇੱਕ ਜਿਹੜਾ ਆਪਾਂ ਕਹਿੰਦੇ ਕਿ ਇਲਾਕਾ ਬਣ ਚੁੱਕਿਆ ਵਾ। ਔਰ ਦੂਜੀ ਗੱਲ ਇਹ ਕਿ ਸਰਕਾਰ ਜੋ ਇਸ ਤਰ੍ਹਾਂ ਦੀਆਂ ਮਾੜੀਆਂ ਮੋਟੀਆਂ ਛੇੜਛਾੜ ਦੀਆਂ ਗੱਲਾਂ ਕਰੂਗੀ ਤਾਂ ਸ਼ਾਇਦ ਇਹਦੇ ਸਿੱਟੇ ਜਿਹੜੇ ਆ ਉਹ ਹੋਰ ਅਗਰੈਸਿਵ ਨਿਕਲ ਸਕਦੇ ਆ। ਸੋ ਮੈਨੂੰ ਲੱਗਦਾ ਕਿ 35A ਨੂੰ ਦਬਾਉਣ ਦੀ ਬਜਾਏ ਜਾਂ ਖਤਮ ਕਰਨ ਦੀ ਬਜਾਏ ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ, ਜਿਹਦੇ ਤੇ ਇਹ ਲੱਗੇ ਕਿ ਜਿਹੜੇ ਇੱਥੋਂ ਦੇ ਵਸਿੰਦੇ ਆ ਲੋਕ ਆ ਜਿਹੜੇ, ਉਹਨਾਂ ਨੂੰ ਇਹ ਨਾ ਲੱਗੇ ਕਿ ਸਾਡੇ ਜਿਹੜੇ ਹੱਕ ਅਧਿਕਾਰ ਆ ਉਹ ਖੋਏ ਜਾ ਰਹੇ ਆ, ਜਾਂ ਉਹਨਾਂ ਨੂੰ ਇਹ ਲੱਗੇ ਕਿ 35A ਖਤਮ ਹੋਣ ਦੇ ਨਾਲ ਸਾਡੇ ਅਧਿਕਾਰਾਂ ਤੇ ਡਾਕਾ ਨਹੀਂ ਵੱਜੂਗਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਆਪਾਂ, ਪ੍ਰਵੀਨ ਜੀ ਵੀ ਕਹਿੰਦੇ ਮੇਜਰ ਗੋਗੋਈ ਤੇ ਹੋ ਸਕਦੀ ਆ ਕਾਰਵਾਈ। ਦੇਖੋ, ਮੇਜਰ ਗਗੋਈ ਕੌਣ ਆ? ਮੇਜਰ ਗਗੋਈ ਉਹ ਬੰਦਾ ਵਾ ਜਿਹਨੇ ਫਰੂਕ ਅਹਿਮਦ ਡਾਰ ਨੂੰ ਜੀਪ ਦੇ ਨਾਲ ਬੰਨ ਲਿਆ ਸੀ, ਇੱਕ ਹਿਊਮਨ ਜਿਹੜੀ ਸ਼ੀਲਡ ਬਣਾ ਲਿਆ ਸੀ ਮਨੁੱਖੀ ਢਾਹ। ਔਰ ਇਹ ਖਬਰਾਂ ਬੜੀਆਂ ਵਾਇਰਲ ਹੋਈਆਂ ਸੀਗੀਆਂ। ਇੱਕ ਤਾਂ ਕਸ਼ਮੀਰ ਦੇ ਵਿੱਚ ਵੈਸੇ ਹੀ ਇੰਟਰਨੈਸ਼ਨਲ ਮੀਡੀਆ ਬੜਾ ਐਕਟਿਵ ਰਹਿੰਦਾ ਵਾ, ਔਰ ਦੂਜੀ ਗੱਲ ਇਹ ਕਿ ਜਦੋਂ ਇਹ ਇੱਕ ਮਨੁੱਖੀ ਢਾਲ ਦੇ ਵਜੋਂ ਉਸ ਮੁੰਡੇ ਦੀ ਵਰਤੋਂ ਕੀਤੀ ਗਈ ਤਾਂ ਉਹਦੇ ਪਿੱਛੇ ਜਿਹੜਾ ਆਈਡੀਆ ਸੀ ਉਹ ਮੇਜਰ ਗਗੋਈ ਦਾ ਸੀ। ਉਦੋਂ ਤੋਂ ਲੈ ਕੇ ਇਹ ਬੰਦਾ ਹੁਣ ਤੱਕ ਇਹ ਵਿਵਾਦਾਂ ਦੇ ਵਿੱਚ ਆ। ਔਰ ਦੂਜੀ ਜਿਹੜੀ ਗੱਲ ਆ, ਫਿਰ ਇਹ ਹਜੇ ਵਿਵਾਦ ਰੁਕਿਆ ਨਹੀਂ ਸੀ, ਤੇ ਦੂਜੇ ਪਾਸੇ ਫਿਰ ਵਿਵਾਦ ਇਹ ਹੋ ਗਿਆ ਕਿ ਇਹ ਇੱਕ ਔਰਤ ਦੇ ਨਾਲ ਫੜਿਆ ਗਿਆ ਹੋਟਲ ਦੇ ਵਿੱਚ ਸ੍ਰੀਨਗਰ ਦੇ ਵਿੱਚ। ਤੇ ਜਦੋਂ ਇਹ ਵਿਵਾਦ ਤੂਲ ਫੜ ਗਿਆ, ਲੋਕ ਖਬਰਾਂ ਛਪ ਗਈਆਂ, ਫਿਰ ਹੁਣ ਪਤਾ ਇਹ ਲੱਗਿਆ ਕਿ ਜਿਹੜਾ ਇਹ ਮੇਜਰ ਆ ਇਹਦੇ ਖਿਲਾਫ ਦੰਡਾਤਮਕ ਕਾਰਵਾਈ ਹੋ ਸਕਦੀ ਆ। ਤੇ ਕੋਰਟ ਆਫ ਇਨਕੁਆਇਰੀ ਨੇ ਜਿਹੜੇ ਗਗੋਈ ਤੇ ਦੋਸ਼ ਲੱਗੇ ਆ ਕਿ ਇਹ ਕੁੜੀ ਦੇ ਨਾਲ ਫੜਿਆ ਗਿਆ ਸੀਗਾ, ਤਾਂ ਉਹਨਾਂ ਦੋਸ਼ਾਂ ਨੂੰ ਸਹੀ ਪਾਇਆ ਤੇ ਇਹਨਾਂ ਨੇ ਹੁਣ ਆਪਣੀ ਜਿਹੜੀ ਆਰਮੀ ਦੀ ਰਿਪੋਰਟ ਆ ਉਹ ਵੀ ਉਹਨਾਂ ਨੇ ਸੌਂਪ ਦਿੱਤੀ ਆ। ਤੇ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗਗੋਈ ਨੇ ਵਾਕਈ ਜਿਹੜੇ ਸਰਵਿਸ ਦੇ ਰੂਲਸ ਆ ਉਹਨਾਂ ਨੂੰ ਲੰਘਿਆ ਸੀ ਔਰ ਉਹਨਾਂ ਦੀ ਉਲੰਘਣਾ ਕੀਤੀ ਸੀ। ਤੇ ਇਸ ਕਰਕੇ ਜਿਹੜਾ ਵੀ ਮਤਲਬ ਕੋਈ ਸੈਂਸਿਟਿਵ ਇਲਾਕਿਆਂ ਦੇ ਵਿੱਚ ਨੌਕਰੀ ਕਰਦਾ ਵਾ ਫੌਜ ਦੇ ਅਧਿਕਾਰੀ, ਤਾਂ ਉਹ ਇਸ ਤਰ੍ਹਾਂ ਕਿਸੇ ਹੋਟਲ ਦੇ ਵਿੱਚ ਜਾਂ ਮਤਲਬ ਜਿਹੜੇ ਪ੍ਰੋਟੋਕੋਲ ਤੋੜ ਕੇ ਉਹ ਜਾ ਨਹੀਂ ਸਕਦਾ ਜਿੱਥੇ ਉਹਨਾਂ ਦੀ ਡਿਊਟੀ ਨਾ ਹੋਵੇ। ਤੇ ਇੱਥੇ ਇਹਨੂੰ ਇੱਕ ਕੁੜੀ ਨਾਲ ਫੜਿਆ ਗਿਆ, ਔਰ ਉਹ ਵੀ ਜਿਹੜਾ ਇਹਨੇ ਮਤਲਬ ਇੱਕ ਲੋਕਲ ਔਰਤ ਦੇ ਨਾਲ ਸੰਬੰਧ ਬਣਾਉਣ ਦੇ ਨਿਯਮ ਨੂੰ ਵੀ ਤੋੜਿਆ ਸੀਗਾ। ਸੋ ਇਹਦੇ ਵਿੱਚ ਇੱਕ ਹੋਰ ਪੱਖ ਤੁਹਾਨੂੰ ਮੈਂ ਦੱਸ ਦਿੰਦਾ ਵਾਂ ਕਿ ਮੇਜਰ ਗਗੋਈ ਹੈ ਜਿਹੜਾ, ਇਹਨੂੰ ਬੜੇ ਥਾਂ ਤੇ ਸਨਮਾਨਿਆ ਗਿਆ, ਔਰ ਉਹਨਾਂ ਲੋਕਾਂ ਨੇ ਸਨਮਾਨਿਆ ਜਿਹੜੇ ਕਹਿੰਦੇ ਕਿ ਹਿਊਮਨ ਸ਼ੀਲਡ ਨੂੰ ਵਰਤਣਾ ਗਲਤ ਗੱਲ ਨਹੀਂ, ਜਦਕਿ ਹਿਊਮਨ ਸ਼ੀਲਡ ਨੂੰ ਵਰਤ ਨਹੀਂ ਸਕਦੇ। ਇਹ ਇੰਟਰਨੈਸ਼ਨਲ ਲੈਵਲ ਤੇ ਵੀ ਕਾਨੂੰਨਾਂ ਦੇ ਲੰਘਣਾ, ਹਿਊਮਨ ਰਾਈਟਸ ਦੀ ਵੀ ਲੰਘਣਾ ਵਾ। ਸੋ ਇਹ ਵਿਵਾਦਾਂ ਦੇ ਵਿੱਚ ਹੈ। ਇੱਕ ਪਾਸੇ ਉਹ ਬੰਦੇ ਤੇ ਕੋਰਟ ਆਫ ਇਨਕੁਆਇਰੀ ਆ, ਉਹਦੇ ਵਿੱਚ ਦੋਸ਼ ਜਿਹੜੇ ਲੱਗੇ ਆ ਉਹ ਸਹੀ ਹੋ ਜਾਂਦੇ ਆ। ਦੂਜੇ ਪਾਸੇ ਜਿਹੜਾ ਵਾ ਇਹਨੂੰ ਸਨਮਾਨਿਆ ਜਾ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਇਹਦੇ ਇੱਕ ਦੋ ਸਨਮਾਨ ਹੋਇਆ, ਈਵਨ ਕਿ ਭਾਰਤ ਦੀ ਜਿਹੜੀ ਫੌਜ ਆ ਉਹਦੇ ਸਾਬਕਾ ਅਧਿਕਾਰੀਆਂ ਵੱਲੋਂ ਵੀ ਇਹਦੇ ਸਨਮਾਨ ਕੀਤੇ ਗਏ ਆ, ਤਾਂ ਫਿਰ ਉਹਨਾਂ ਦੇ ਵੀ ਕਾਰਵਾਈ ਕੋਈ ਨਾ ਕੋਈ ਹੋਣੀ ਚਾਹੀਦੀ ਹੈ। ਕਿਉਂਕਿ ਇੱਕ ਵਿਵਾਦਤ ਬੰਦਾ ਔਰ ਉਹ ਬੰਦਾ ਜਿਹਦੇ ਤੇ ਕੋਰਟ ਆਫ ਇਨਕੁਆਇਰੀ ਦੇ ਵਿੱਚ ਦੋਸ਼ੀ ਹੋਵੇ ਤਾਂ ਉਹਨੂੰ ਸਨਮਾਨ ਰਿਹਾ ਬੰਦੇ। ਔਰ ਇਹਨਾਂ ਦੇ ਵਿੱਚ ਜਿਹੜੇ ਵੱਡੀ ਗਿਣਤੀ ਲੋਕ ਆ ਉਹ ਥੋੜੀ ਜਿਹੀ ਹੁਕਮਰਾਨ ਧਿਰ ਦੇ ਨਾਲ ਵੀ ਸੰਬੰਧ ਦੱਸੇ ਗਏ ਆ। ਜੀ ਜੀ ਅਗਲੀ ਗੱਲ ਕਰਦੇ ਹਾਂ, ਗਿਆਨੀ ਗੁਰਮੁਖ ਸਿੰਘ ਦੀ ਨਿਯੁਕਤੀ ਬਣੀ ਬੁਝਾਰਤ। ਦੇਖੋ, ਗਿਆਨੀ ਗੁਰਮੁਖ ਸਿੰਘ ਨੇ ਜਿਹੜੇ ਕੌਣ ਨੇ? ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਨੇ। ਅਚਨਚੇਤੀ ਕੀ ਹੋਇਆ ਕਿ ਅਕਾਲ ਤਖ਼ਤ ਦੇ ਵਿਖੇ ਬਤੌਰ ਹੈੱਡ ਗ੍ਰੰਥੀ ਇਹਨਾਂ ਦੀ ਵਾਪਸੀ ਹੁੰਦੀ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹਲਕੇ ਆ ਉਹਨਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਇਸ ਵੇਲੇ। ਉਹ ਚਰਚਾ ਇਹ ਹੈ ਕਿ ਕੀ ਉਹ ਮੁੜ ਪੰਜ ਸਿੰਘ ਸਾਹਿਬਾਨ ਦੀਆਂ ਕਤਰਾਵਾਂ ਦੇ ਵਿੱਚ ਸ਼ਾਮਲ ਹੋਣਗੇ ਅਤੇ ਸਿੰਘ ਸਾਹਿਬਾਨਾਂ ਦੇ ਵਿਚਾਲੇ ਪਹਿਲਾਂ ਜੀ ਇਕਸੁਰਤਾ ਬਣ ਸਕੂਗੀ। ਇਹ ਸਵਾਲ ਉੱਠ ਰਿਹਾ। ਔਰ ਲਗਾਤਾਰ ਇਹ ਹੈ ਕਿ ਜਿਹੜੇ ਗਿਆਨੀ ਗੁਰਮੁਖ ਸਿੰਘ ਹੈ ਨਾ, ਉਹਨਾਂ ਨੂੰ ਬੀਤੀ ਰਾਤ ਜਿਹੜੇ ਲਗਭਗ 10 ਵਜੇ ਇੱਕ ਹੁਕਮ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਦੇ ਵਜੋਂ ਤੈਨਾਤ ਕੀਤਾ ਗਿਆ ਤੇ ਕਾਰਜਭਾਰ
ਸਹੁੰ ਪੈ ਗਿਆ। ਹੁਣ ਦੇਖੋ ਗਿਆਨੀ ਗੁਰਮੁਖ ਸਿੰਘ ਦੇ ਨਾਂ ਤੇ ਨਾ ਬਖੇੜਾ ਕਿਉਂ ਹੈ? ਗਿਆਨੀ ਗੁਰਮੁਖ ਸਿੰਘ ਉਹ ਸ਼ਖਸ ਆ ਜਿਹਨੇ ਇਸ ਗੱਲ ਦਾ ਖੁਲਾਸਾ ਕੀਤਾ ਸੀਗਾ ਕਿ ਡੇਰਾ ਮੁਖੀ ਨੂੰ ਮਾਫੀ ਦੇ ਮਾਮਲੇ ਦੇ ਵਿੱਚ ਸਾਨੂੰ ਚੰਡੀਗੜ੍ਹ ਬਾਦਲਾਂ ਦੀ ਰਿਹਾਇਸ਼ ਤੇ ਬੁਲਾਇਆ ਗਿਆ ਔਰ ਉਸ ਤੋਂ ਬਾਅਦ ਬਖੇੜਾ ਖੜਾ ਹੋ ਗਿਆ। ਔਰ ਇਸ ਵੇਲੇ ਮੈਂ ਪੁਸ਼ਟੀ ਨਹੀਂ ਕਰਦਾ ਨਿੱਜੀ ਤੌਰ ਤੇ, ਪਰ ਅਧਿਕਾਰਕ ਹਲਕੇ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਜਿਹੜੀ ਇਹਦੀ ਸਟੇਟਮੈਂਟ ਸੀ ਉਹ ਵਾਲੀ ਜਾਂ ਇਹਦੀਆਂ ਹੋਰ ਸਟੇਟਮੈਂਟ ਹੈ ਗਿਆਨੀ ਗੁਰਮੁਖ ਸਿੰਘ ਦੀਆਂ ਬਾਦਲਾਂ ਨਾਲ ਰਿਲੇਟਡ, ਉਹ ਰਣਜੀਤ ਸਿੰਘ ਕਮਿਸ਼ਨ ਨੂੰ ਦਿੱਤੀਆਂ ਗਈਆਂ ਤੇ ਉਹ ਜਿਹੜੀ ਰਿਪੋਰਟ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੋਲ ਚਲੀ ਗਈ ਹੈ। ਸੋ ਕਿਤੇ ਨਾ ਕਿਤੇ ਗਿਆਨੀ ਗੁਰਮੁਖ ਸਿੰਘ ਨੂੰ ਖੁਸ਼ ਕਰਨ ਦੇ ਲਈ ਇਹ ਜਿਹੜਾ ਅਹੁਦਾ ਵਾ ਉਹਨਾਂ ਨੂੰ ਦਿੱਤਾ ਗਿਆ। ਔਰ ਜਦੋਂ ਇਹਨਾਂ ਨੇ ਸਟੇਟਮੈਂਟ ਦਿੱਤੀਆਂ ਸੀ, ਇਹਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੇ ਭਰਾ ਤੋਂ ਕੁਆਟਰ ਖਾਲੀ ਕਰਵਾ ਲਿਆ ਸੀਗਾ ਕਿ ਗੱਲਾਂ ਬਕਾਇਦਾ ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ। ਔਰ ਹੁਣ ਜਿਹੜੀ ਇਹ ਕਵਾਇਦ ਸ਼ੁਰੂ ਕੀਤੀ ਗਈ ਆ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕੀਤੀ ਗਈ ਆ। ਔਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੇ ਜਿਹੜੇ ਸਿਆਸਤਦਾਨ ਆ ਨਾ ਉਹ ਕਹਿੰਦੇ ਜੀ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਉਹ ਸਟੇਟਮੈਂਟ ਸੁਣ ਸਕਦੀ ਹੈ, ਉਹ ਬਿਆਨ ਸੁਣ ਸਕਦਾ ਕਿ ਜੀ ਮੇਰੀ ਸਟੇਟਮੈਂਟ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜੀ। ਜੀ ਅਗਲੀ ਗੱਲ ਦੇ ਵਿੱਚ ਭੱਠਲ ਦੀ ਕੋਠੀ ਦੇ ਮਾਮਲੇ ਦੇ ਵਿੱਚ ਜਿਹੜੇ ਕਹਿੰਦੇ ਸਰਕਾਰ ਵੀ ਕਸੂਤੀ ਫਸੀ ਹੈ। ਦੇਖੋ ਬਹੁਤੇ ਲੋਕ ਰਾਜੀ ਇਹੋ ਜਿਹੇ ਹੁੰਦੇ ਨੇ, ਉਹ ਕਹਿੰਦੇ ਕਿ ਜੀ ਸਾਨੂੰ ਕੋਈ ਅਹੁਦਾ ਮਿਲੇ ਨਾ ਮਿਲੇ ਪਰ ਸਾਡੀ ਪਰਵਰਿਸ਼ ਸਰਕਾਰ ਚ ਹੁੰਦੀ ਰਹੇ, ਸਾਡਾ ਪਾਲਣ ਪੋਸ਼ਣ ਹੁੰਦਾ ਰਹੇ ਲੋਕਾਂ ਦੇ ਪੈਸੇ। ਮਤਲਬ ਭੱਠਲ ਮੈਡਮ ਨੇ ਔਰ ਇੱਕ ਔਰਤ ਕਰਕੇ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ, ਪਰ ਜਿਹੜਾ ਇਹਨਾਂ ਦਾ ਅੜੀਅਲ ਰਵੱਈਆ ਵਾ ਔਰ ਖਾਸ ਕਰਕੇ ਇੱਕ ਮਲਾਈ ਖਾਣੀ ਹੈ ਉਹ ਬੜਾ ਪਚੀਦਾ ਔਰ ਬੜਾ ਹਾਸੋਹੀਣਾ ਔਰ ਬੜਾ ਸ਼ਰਮਸਾਰ ਕਰਨ ਵਾਲਾ ਹੈ। ਹੁਣ ਮਸਲਾ ਇਹ ਹੈ ਕਿ ਜਿਹੜਾ ਇਹਨਾਂ ਨੂੰ ਸਰਕਾਰੀ ਕੋਠੀ ਦੇ ਕਿਰਾਏ ਦੀ 84 ਲੱਖ ਰੁਪਏ ਦੀ ਜਿਹੜੀ ਰਕਮ ਪੰਜਾਬ ਸਰਕਾਰ ਨੇ ਮਾਫ ਕੀਤੀ ਸੀਗੀ, ਹੁਣ ਕਾਂਗਰਸ ਸਰਕਾਰ ਦੀਆਂ ਉਸ ਮਸਲੇ ਦੇ ਵਿੱਚ ਮੁਸ਼ਕਲਾਂ ਵੱਧ ਸਕਦੀਆਂ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਸਲਾ ਚੱਲ ਚੁੱਕਿਆ ਔਰ ਹਾਈ ਕੋਰਟ ਨੇ ਕੋਠੀ ਦਾ ਕਿਰਾਇਆ ਪੈਨਲ ਰੈਂਟ ਮਾਫ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੇ ਭੱਠਲ ਤੋਂ ਜਵਾਬ ਤਲਬ ਕੀਤਾ ਹੈ ਤੇ ਦੋਨਾਂ ਤੋਂ 6 ਦਸੰਬਰ ਤੱਕ ਜਵਾਬ ਦੇਣਾ ਇਹਨਾਂ ਦੋਨਾਂ ਧਿਰਾਂ ਨੇ, ਭੱਠਲ ਮੈਡਮ ਨੇ ਵੀ ਔਰ ਪੰਜਾਬ ਸਰਕਾਰ ਨੇ ਵੀ। ਹਾਈ ਕੋਰਟ ਨੇ ਜੇਕਰ ਸਖਤੀ ਦਿਖਾਤੀ ਤਾਂ ਭੱਠਲ ਨੇ ਜਿਹੜਾ 84 ਲੱਖ ਰੁਪਇਆ ਜਿਹੜਾ ਇਹਨਾਂ ਨੇ ਸਰਕਾਰ ਨੇ ਇਹਨਾਂ ਦੀ ਮਦਦ ਕੀਤੀ ਹੈ ਇਹਨਾਂ ਨੂੰ ਦਿੱਤਾ ਵਾ, ਉਹ ਵਿਆਜ ਸਮੇਤ ਵੀ ਵਾਪਸ ਕਰਨਾ ਪੈ ਸਕਦਾ ਹੈ। ਔਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਮਸਲਾ ਕੀ ਹੈ ਕਿ ਭੱਠਲ ਮੈਡਮ ਕਾਨੂੰਨਨ 4 ਅਪ੍ਰੈਲ 2012 ਨੂੰ ਸਰਕਾਰੀ ਜਿਹੜੀ ਕੋਠੀ ਸੀ ਉਹਨਾਂ ਦੀ ਉਹ ਖਾਲੀ ਕਰਨੀ ਚਾਹੀਦੀ ਸੀ, ਪਰ 15 ਮਹੀਨਿਆਂ ਤੱਕ ਉਹ ਉੱਥੇ ਰਹੇ। 2013 ਦੇ ਵਿੱਚ ਹਾਈ ਕੋਰਟ ਦੇ ਹੁਕਮਾਂ ਦੇ ਬਾਅਦ ਪੰਜਾਬ ਸਰਕਾਰ ਨੇ ਭੱਠਲ ਦੇ ਖਿਲਾਫ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਕੀਤੀ। 84 ਲੱਖ ਰੁਪਏ ਤੋਂ ਵੱਧ ਰਿਕਵਰੀ ਹੋਣੀ ਸੀ, ਪਰ ਇਹਦੇ ਹੁਕਮ ਵੀ ਦਿੱਤੇ ਗਏ ਤੇ ਕਾਂਗਰਸ ਸਰਕਾਰ ਨੇ 84 ਲੱਖ ਰੁਪਇਆ ਮਾਫ ਕਰਤਾ। ਉਸ ਤੋਂ ਬਾਅਦ ਇਹ ਜਿਹੜਾ ਕੋਠੀ ਦਾ ਕਿਰਾਇਆ ਵਾ ਲਗਾਤਾਰ ਆਏ ਦਿਨ ਚਰਚਾ ਦੇ ਵਿੱਚ ਰਿਹਾ। ਫਿਰ ਇਹ ਮਸਲਾ ਹਾਈ ਕੋਰਟ ਦੇ ਨੋਟਿਸ ਦੇ ਵਿੱਚ ਆਇਆ ਔਰ ਸਰਕਾਰ ਦੇ ਲਈ ਮੁਸ਼ਕਲ ਹੋਇਆ ਇਹਦਾ ਹੱਲ ਕੱਢਣਾ। ਔਰ ਸਰਕਾਰ ਦੇ ਕੋਲ ਹਾਲੇ ਵੀ ਆਵਾਸ ਦਾ ਕਿਰਾਇਆ ਮਾਫ ਕਰਨ ਦਾ ਅਧਿਕਾਰ ਹੈ ਨਹੀਂਗਾ। ਸਰਕਾਰ ਕੋਈ ਵੀ ਸਰਕਾਰ ਆ ਭਾਵੇਂ ਉਹ ਕਿਸੇ ਦੇ ਮੰਤਰੀ ਦੀ ਕੋਠੀ ਦਾ ਕਿਰਾਇਆ ਮਾਫ ਨਹੀਂ ਕਰ ਸਕਦੀ। ਸੋ ਇਸ ਕਰਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭੱਠਲ ਮੈਡਮ ਔਰ ਸਰਕਾਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ, ਇਹ ਤਾਂ ਗੱਲ ਜੱਗ ਜ਼ਾਹਰ ਹੈ। ਪਰ ਹੁਣ ਮੈਡਮ ਕੋਲੇ ਇੱਕ ਬੋਰਡ ਦੀ ਚੇਅਰਪਰਸਨ ਹੀ ਹੈ, ਹੋ ਸਕਦਾ ਹੈ ਉਹ ਇਹਨਾਂ ਕੋਠੀਆਂ ਦੇ ਵਿੱਚ ਰਹਿਣ ਦੇ ਲਈ ਲਈ ਗਈ ਹੋਵੇ। ਔਰ ਖਾਸ ਕਰਕੇ ਮੈਡਮ ਉਹ ਬੋਰਡ ਦੇ ਚੇਅਰਮੈਨ ਹੈ ਜਿਹੜੇ ਹਾਰੇ ਹੋਏ ਲੋਕਾਂ ਤੋਂ ਨਕਾਰੇ ਹੋਏ ਲੋਕਾਂ ਨੂੰ ਉਹ ਅਹੁਦੇ ਮਿਲਦੇ ਆ, ਉਹਨਾਂ ਅਹੁਦਿਆਂ ਦੇ ਵਿੱਚ ਵੀ ਇਹ ਜਿਹੜੇ ਮੈਡਮ ਨੇ ਇੱਕ ਬੋਰਡ ਦੀ ਚੇਅਰਮੈਨ ਲਈ ਬੈਠੇ ਨੇ। ਸ਼ਾਇਦ ਹੋ ਸਕਦਾ ਕਿ ਸਰਕਾਰ ਇੱਕ ਹੋਰ ਮਿਹਰਬਾਨੀ ਕਰਦੇ ਇਹਨਾਂ ਤੇ, ਪਰ ਸ਼ਾਇਦ ਅਦਾਲਤ ਜਿਹੜੀ ਹੈ ਉਹਦਾ ਰੁਖ ਕੁਛ ਹੋਰ ਹੈ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬਰਤਾਨੀਆ ਨੇ ਭਾਰਤ ਨੂੰ ਤੋੜ ਕੇ ਜਵਾਬ ਦਿੱਤਾ। ਇੱਕ ਭਾਰਤ ਸਰਕਾਰ ਕਹਿੰਦੀ ਜਿਹੜੀ ਤੁਸੀਂ ਨਾ ਖਾਲਿਸਤਾਨ ਦੇ ਸਮਰਥਨ ਦੇ ਵਿੱਚ ਰੈਲੀ ਹੋ ਰਹੀ ਹੈ 12 ਨੂੰ, ਇਹਦੀ ਰੋਕ ਲਾ ਦੇ, ਪਰ ਬ੍ਰਿਟੇਨ ਜਿਹੜੀ ਆ ਉਹ ਅੜ ਗਿਆ। ਉਹ ਕਹਿੰਦੇ ਕਿ ਜੀ ਰੋਕ ਨਹੀਂ ਅਸੀਂ ਲਾ ਸਕਦੇ ਤੇ ਭਾਰਤ ਸਰਕਾਰ ਦੀ ਮੰਗ ਨੂੰ ਨਾ ਇਹਨਾਂ ਨੇ ਖਾਰਜ ਕਰਤਾ ਸਿਰੇ ਤੋਂ। ਥਰੇਸਾ ਸਰਕਾਰ ਦਾ ਇੱਕ ਅਫਸਰ ਹੈ, ਉਹ ਕਹਿੰਦਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਔਰ ਅਹਿੰਸਕ ਮੁਜ਼ਾਹਰਿਆਂ ਤੇ ਰੋਸ ਮੁਜ਼ਾਹਰਿਆਂ ਤੇ ਮੰਗਾਂ ਤੇ ਪ੍ਰਦਰਸ਼ਨਾਂ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਜਾ ਸਕਦੀ। ਜੇਕਰ ਉਹ ਕਹਿੰਦੇ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਲੰਡਨ ਦੇ ਵਿੱਚ 2020 ਰੈਫਰੈਂਡਮ ਹੋਣਾ ਵਾ ਤੇ ਉਹਦੇ ਤੋਂ ਪਹਿਲਾਂ ਜਿਹੜਾ ਵਾ ਲੰਡਨ ਡਿਕਲੇਰੇਸ਼ਨ ਦਾ ਨਾਮ ਦਿੱਤਾ ਗਿਆ ਔਰ ਜਿਹੜੇ ਜਿੰਨੀਆਂ ਵੀ ਆਪਾਂ ਕਹਿੰਦੇ ਕਿ ਫਾਰਮੈਲਿਟੀ ਚਾਹੀਦੀਆਂ ਨੇ ਕੋਈ ਪ੍ਰੋਟੈਸਟ ਕਰਨ ਦੇ ਲਈ ਆਪਣੀ ਗੱਲ ਰੱਖਣ ਦੇ ਲਈ, ਤਾਂ ਉਹ ਕਹਿੰਦੇ ਕਿ ਉਹ ਕੰਪਲੀਟ ਹੋ ਚੁੱਕੀਆਂ ਨੇ, ਹੁਣ ਅਸੀਂ ਇਹਨੂੰ ਰੋਕ ਨਹੀਂ ਲਾ ਸਕਦੇ। ਪਰ ਜਿਹੜਾ ਸਾਡਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਹ ਕਹਿੰਦੇ ਕਿ ਜੀ ਪੰਜਾਬ ਦੋ ਫਾੜ ਹੋ ਜਾਊਗਾ, ਇਹ ਗੱਲ ਨਹੀਂ ਸੁਣਦੇ ਸਾਡੀ,
ਐਂ ਹੋ ਜੂ ਫਲਾਂ ਹੋ ਜੂ, ਪਰ ਦੇਖੋ ਇਹ ਗੱਲਾਂ ਮੈਨੂੰ ਨਹੀਂ ਰੱਖਦੀਆਂ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਜੱਗੀ ਚੌਲ ਦਾ ਮਾਮਲਾ, ਜੱਗੀ ਚੌਲ ਦੀ ਗ੍ਰਿਫਤਾਰੀ ਦਾ ਮਾਮਲਾ। ਜੱਗੀ ਚੌਲ ਦੇ ਮਸਲੇ ਦੇ ਵਿੱਚ ਭਾਰਤ ਸਰਕਾਰ ਨੇ ਜਮਾਂ ਤੋੜ ਕੇ ਜਵਾਬ ਦਿੱਤਾ ਇੰਗਲੈਂਡ ਸਰਕਾਰ ਨੂੰ, ਕੁਛ ਕੁ ਮਸਲਿਆਂ ਤੇ ਕੁਛ ਕੁ ਉਹਨਾਂ ਦੀਆਂ ਮੰਗਾਂ ਸੀ। ਈਵਨ ਕਿ ਜਿਹੜੇ ਉਹਨਾਂ ਦੇ ਆਫੀਸਰ ਸੀਗੇ ਉਹਨਾਂ ਨੂੰ ਵੀ ਇੰਨੀ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਜਿੰਨਾ ਕਿ ਇੱਕ ਦੂਜੇ ਦੇਸ਼ ਦੇ ਪ੍ਰੋਟੋਕੋਲ ਇੱਕ ਦੂਜੇ ਦੇਸ਼ ਦੇ ਵਿੱਚ ਕਰਦੇ ਆ। ਇਸੇ ਕਰਕੇ ਖਿਜੇ ਆ ਉਹਨਾਂ ਨੇ, ਜਿਹੜਾ ਹੁਣ ਉਹਨਾਂ ਕੋਲ ਮੌਕਾ ਆ, ਬੇਸ਼ੱਕ ਉਹ ਫਾਰਮੈਲਿਟੀਜ਼ ਦਾ ਹਵਾਲਾ ਦਿੰਦੇ ਨੇ, ਪਰ ਜੋ ਵੀ ਹੈ, ਪਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਭਾਰਤ ਜੇਕਰ ਸਾਡੀ ਗੱਲ ਨਹੀਂ ਸੁਣਦਾ ਤਾਂ ਸਾਡੀ ਕਿੰਨੀ ਕੁ ਮਜਬੂਰੀ ਹੈ ਵੀ ਇਹਨਾਂ ਦੀ ਗੱਲ ਸੁਣੀਏ। ਜੀ ਜੀ ਅਗਲੀ ਗੱਲ ਕਰਦੇ ਹਾਂ। ਖੈਰੇ ਧੜੇ ਨੇ ਭਗਵੰਤ ਮਾਨ ਨੂੰ 2 ਟੁਕ ਦਿੱਤਾ ਜਵਾਬ। ਦੇਖੋ ਇੱਕ ਨਾ ਬੜੀ ਚਰਚਾ ਹੈ, ਮੈਂ ਇਸ ਗੱਲ ਦੀ ਤਫਸੀਲ ਦੇ ਵਿੱਚ ਆਊਂਗਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ 2-3 ਹਵਾਲਿਆਂ ਵੱਲ ਲੈ ਚੱਲਦਾ। ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਤੇ ਬੜੇ ਝੰਡੇ ਕੱਢੇ। ਇਹਨਾਂ ਦੇ ਜਿਹੜੇ ਲੀਡਰ ਸੀ ਨਾ, ਜਦੋਂ ਰੈਲੀਆਂ 'ਚ, ਪ੍ਰਦਰਸ਼ਨਾਂ 'ਚ, ਮੁਜ਼ਾਹਰਿਆਂ 'ਚ ਜਾਂਦੇ ਸੀਗੇ, ਉਦੋਂ ਉਹਨਾਂ ਦਾ ਪ੍ਰਦਰਸ਼ਨਾਂ ਮੁਜ਼ਾਹਰਿਆਂ ਦੇ ਵਿੱਚ ਸਪੀਚਾਂ ਦੇਣ ਦੇ ਵੱਲ ਧਿਆਨ ਘੱਟ ਹੁੰਦਾ ਸੀ ਤੇ ਉੱਥੋਂ ਫੇਸਬੁੱਕ ਲਾਈਵ ਹੋਣ ਦੇ ਵੱਲ ਧਿਆਨ ਜ਼ਿਆਦਾ ਹੁੰਦਾ ਸੀਗਾ ਤੇ ਕਿੰਨੇ ਲਾਈਕ ਤੇ ਕਿੰਨੇ ਕਮੈਂਟ ਆਉਂਦੇ ਆ ਇਹਦੀ ਬਕਾਇਦਾ ਕਾਊਂਟਿੰਗ ਕੀਤੀ ਜਾਂਦੀ ਕਿ ਬਈ ਫਲਾਣੇ ਪੇਜ ਤੇ ਆਹ ਬੜੇ ਲਾਈਕ ਆਉਂਦੇ ਆ, ਬੜੇ ਕਮੈਂਟ ਆਉਂਦੇ ਆ, ਫਲਾਣੇ ਲੀਡਰ ਨੂੰ ਬੜੇ ਲਾਈਕ ਆਉਂਦੇ, ਬੜੇ ਕਮੈਂਟ ਆਉਂਦੇ ਆ। ਔਰ ਇਹੀ ਭੁਲੇਖਾ 100 ਤੋਂ ਲੈ ਕੇ 20 ਸੀਟਾਂ ਤੱਕ ਰਹਿ ਗਿਆ ਭੁਲੇਖਾ, ਕਿਉਂਕਿ ਲਾਈਕ ਤੇ ਕਮੈਂਟਾਂ ਤੇ ਰਹਿ ਗਿਆ, ਜ਼ਮੀਨ ਤੇ ਉਹਨਾਂ ਕੰਮ ਨਹੀਂ ਹੋ ਸਕਿਆ। ਹੁਣ ਕੀ ਆ, ਹੁਣ ਸੋਸ਼ਲ ਮੀਡੀਆ ਕਰਕੇ ਪੁਆੜਾ ਪੈ ਗਿਆ। ਪੁਆੜਾ ਇਹ ਵਾ ਕਿ ਜਿਹੜਾ 3 ਔਰਤ ਵਿਧਾਇਕਾਂ ਨੇ, ਬਲਜਿੰਦਰ ਕੌਰ, ਪ੍ਰੋਫੈਸਰ ਬਲਜਿੰਦਰ ਕੌਰ ਔਰ ਜਿਹੜੇ ਮੈਡਮ ਰੂਬੀ ਨੇ, ਸਰਬਜੀਤ ਕੌਰ ਮਾਨੂਕੇ ਨੇ, ਉਹਨਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਇਸ ਦੇ ਵਿਰੁੱਧ ਜੰਗ ਛਿੜੀ ਹੈ ਖਹਿਰਾ ਦੇ ਖਿਲਾਫ। ਔਰ ਖਹਿਰਾ ਕਿੰਨੀ ਵਾਰੀ ਲਾਈਵ ਹੁੰਦੇ ਨੇ ਫੇਸਬੁੱਕ ਤੇ ਹਫ਼ਤੇ ਦੇ ਵਿੱਚ, ਤੁਹਾਨੂੰ ਪਤਾ ਹੀ ਹੈ। ਹੁਣ ਕੀ ਹੈ, ਹੁਣ ਜਿਹੜਾ ਬਾਗੀ ਧੜਾ ਖਹਿਰਾ ਜਿਨ੍ਹਾਂ ਨੇ 2 ਤਰੀਕ ਦੀ ਕਨਵੈਨਸ਼ਨ ਨੂੰ ਸਾਰਾ ਹੀ ਢਾਂਚਾ ਹੀ ਭੰਗ ਕਰਦਾ ਸੀ, ਉਹ ਕਹਿੰਦੇ ਸੀ ਭਗਵੰਤ ਮਾਨ ਨੂੰ ਵੀ ਨਹੀਂ ਮੰਨਦੇ। ਭਗਵੰਤ ਮਾਨ ਨੂੰ ਕਹਿੰਦੇ, ਇਹ ਧੜਾ ਕਹਿੰਦਾ ਵੀ ਹਾਈ ਕਮਾਂਡ ਅੱਗੇ ਲਿਆ ਕੇ ਵਿਰੋਧੀ ਧਿਰੇ ਦਾ ਪੱਕਾ ਬੰਦੋਬਸਤ ਕਰਨਾ ਚਾਹੁੰਦੀ ਹੈ। ਪਰ ਬਾਗੀ ਲੀਡਰ ਸੁਖਪਾਲ ਖਹਿਰੇ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਜੇਕਰ ਭਗਵੰਤ ਮਾਨ ਪਾਰਟੀ ਦੇ ਪ੍ਰਧਾਨ ਮੰਨਦੇ ਆ ਤਾਂ ਉਹਨਾਂ ਨੂੰ ਕਦੇ ਹੀ ਮਨਜ਼ੂਰ। ਤੇ ਕੰਵਰ ਸੰਧੂ ਨੇ ਤਰਕ ਦਿੱਤਾ ਵਾ, ਉਹ ਕਹਿੰਦੇ ਕਿ ਪੰਜਾਬ ਦੇ ਵਲੰਟੀਅਰਸ ਨੇ ਪੁਰਾਣੇ ਢਾਂਚੇ ਨੂੰ ਭੰਗ ਕਰਨ ਦਾ ਮਤਾ ਪਾਸ ਕਰ ਦਿੱਤਾ। ਭਗਵੰਤ ਮਾਨ ਵੀ ਉਸੇ ਢਾਂਚੇ ਦਾ ਹਿੱਸਾ ਸੀਗੇ, ਇਸ ਕਰਕੇ ਉਹਨਾਂ ਨੂੰ ਪਾਰਟੀ ਪ੍ਰਧਾਨ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ। ਤੇ ਜੈ ਕਿਸ਼ਨ ਰੋੜੀ ਜਿਹੜੇ ਆ ਉਹ ਬਠਿੰਡੇ ਰੈਲੀ ਵੇਲੇ ਤਾਂ ਗਾਇਬ ਰਹੇ ਸੀਗੇ, ਹੁਣ ਫੇਰ ਇਹਨਾਂ ਦੇ ਨਾਲ ਆ ਗਏ ਆ। ਸੋ ਚਰਚੇ ਵੀ ਕਹਿ ਸਕਦੇ ਹਾਂ ਪਰ ਰਾਜ ਜੀ ਕਿ ਜਿਹੜੀ ਹਾਈ ਕਮਾਂਡ ਆ, ਜਿਹੜੇ ਇਹਨਾਂ ਦੇ ਥਿੰਕ ਟੈਂਕ ਨੇ, ਉਹ ਕਹਿੰਦੇ ਕਿ ਜੇਕਰ ਤੁਸੀਂ ਖਹਿਰੇ ਦਾ ਤੋੜ ਲੱਭਣਾ ਵਾ ਤੇ ਉਹ ਭਗਵੰਤ ਮਾਨ ਹੀ ਹੋ ਸਕਦੇ। ਇਸ ਕਰਕੇ ਵਾਰ-ਵਾਰ ਹਸਪਤਾਲ ਜਾ ਕੇ ਕਿ ਮਾਨ ਸਾਹਿਬ ਤੁਸੀਂ ਛੇਤੀ ਠੀਕ ਹੋ ਜਾਓ, ਤੁਸੀਂ ਪੰਜਾਬ ਜਾਓ, ਤੁਸੀਂ ਪੰਜਾਬ ਜਾਓ। ਜਿਹੜੇ ਮਾਨ ਸਾਹਿਬ ਪੰਜਾਬ ਦੇ ਵਿੱਚ ਹਾਲੇ ਤੱਕ ਐਡੇ ਸਰਗਰਮ ਨਹੀਂ ਸੀਗੇ ਜਿੰਨੇ ਕਿ ਸੰਸਦ ਦੇ ਵਿੱਚ, ਹੁਣ ਇੱਕਦਮ ਪੰਜਾਬ ਦੀ ਜ਼ਮੀਨ ਤੇ ਸਰਗਰਮ ਹੋਣ ਨੂੰ ਉਤਾਵਲੇ ਨੇ। ਸਿਰਫ ਇਸੇ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਬਾਗੀ ਤੇ ਜਗ੍ਹਾ ਤੋੜ ਲੱਭਿਆ ਜਾਵੇ। ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਲਾਈਕ ਕਮੈਂਟਾਂ ਦੇ ਚੱਕਰ ਦੇ ਵਿੱਚ ਪਈ ਹੋਈ ਪਾਰਟੀ, ਸੋਸ਼ਲ ਮੀਡੀਆ ਤੇ ਇੱਕ ਦੂਜੇ ਦੀ ਜਿਹੜੀ ਅੜਪਣ ਵਾਲੀ ਪਾਰਟੀ ਅੱਗੇ ਕੀ ਲੋਕਾਂ ਨੂੰ ਦਿਖਾਉਂਦੀ ਹੈ ਜਾਂ ਕੀ ਇੱਕ ਦੂਜੇ ਦੇ ਉੱਪਰ ਕਾਰਵਾਈਆਂ ਕਰਦੀ ਹੈ, ਔਰ ਕੀ ਹਾਈ ਕਮਾਂਡ ਇਹ ਜਿਹੜਾ ਰਫੜ ਪਿਆ ਵਾ ਇਹਨੂੰ ਹੱਲ ਕਰਨ ਦੇ ਲਈ ਕੀ ਸਕਾਰਾਤਮਕ ਕਦਮ ਚੁੱਕਦੀ ਆ। ਹੁਣ ਤੱਕ ਜੋ ਕੁਝ ਹੋਇਆ ਉਹ ਬਾਗੀ ਧੜੇ ਨੂੰ ਹੋਰ ਪ੍ਰਵੋਕ ਕਰਨ ਦੇ ਲਈ ਹੋ ਰਿਹਾ, ਜਿਸ ਤੱਕ ਮੈਂ ਸਮਝਦਾ ਵਾਂ। ਜੀ 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 ਤੇ ਬਹੁਤ ਸਾਰੇ ਲੋਕਾਂ ਦੇ ਇਹਨਾਂ ਦੇ ਪ੍ਰਤੀ ਜਿਹੜੇ ਆ ਪ੍ਰਵੀਨ ਜੀ ਸਵਾਲ ਤਾਂ ਹੈਗੇ ਹੀ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਇਹਨਾਂ ਦਾ ਜਿਹੜਾ ਭਵਿੱਖ ਜਿਹੜਾ ਉਹ ਲੱਗਦਾ ਆ ਕਿ ਹੋਰ ਜਿਹੜੇ ਵਿਰੋਧੀ ਪਾਰਟੀਆਂ ਵੱਲੋਂ ਅਜੇ ਦੂਰੋਂ ਹੀ ਵਾਚਿਆ ਜਾ ਰਿਹਾ ਜਾਂ ਕੁਛ ਉਹਨਾਂ ਦੇ ਵੱਲੋਂ ਵੀ ਬਿਆਨ ਵਗੈਰਾ ਆ ਰਹੇ ਨੇ? ਦੇਖੋ ਜੀ, ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣਾ ਸੀ। ਵਿਰੋਧੀ ਧਿਰ ਦੇ ਵਿੱਚ ਇਹ ਬੈਠੇ ਆ, ਇਹਨਾਂ ਨੇ ਪੁੱਛਣਾ ਸੀ ਕਿ ਜਸਟਿਸ ਸੰਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਕੀ ਕੁਛ ਹੈ, ਕਿਉਂਕਿ ਉਹ ਰਿਪੋਰਟ ਹੁਣ ਸੈਸ਼ਨ ਦੇ ਵਿੱਚ ਖੁੱਲਣੀ। ਇਹਨਾਂ ਨੇ ਪੁੱਛਣਾ ਸੀਗਾ ਕਿ ਜਿਹੜੇ ਪੰਜਾਬ ਸਰਕਾਰ ਨੇ ਨੌਕਰੀ ਮੇਲੇ ਲਾਏ ਉਹਨਾਂ ਦੀ ਕੀ ਆਊਟਪੁੱਟ ਨਿਕਲੀ ਹੈ। ਇਹਨਾਂ ਨੇ ਪੁੱਛਣਾ ਸੀ ਸਰਕਾਰ ਨੂੰ ਕਿ ਜਿਹੜੇ ਤੁਸੀਂ ਨੌਕਰੀਆਂ ਦੇ ਵਾਅਦੇ ਕੀਤੇ ਸੀ 55 ਲੱਖ ਨੌਕਰੀ ਦੇ, ਉਹਦੀ ਕੀ ਆਊਟਪੁੱਟ ਆ। ਜਿਹੜੇ ਸਰਕਾਰ ਨੇ ਕਰਜ਼ਾ ਮਾਫੀ ਦੇ ਚੈੱਕ ਦਿੱਤੇ ਸੀਗੇ ਔਰ ਵਾਅਦਾ ਕੀਤਾ ਸੀਗਾ ਕਿ ਸੀਮਾਂਤ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਊਗਾ, ਉਸ ਕਰਜ਼ਾ ਮਾਫੀ ਦੇ ਸਮਾਗਮਾਂ ਦੇ ਵਿੱਚ ਜਿਹੜੇ 100 ਰੁਪਏ ਦੇ ਚੈੱਕ ਮਿਲੇ ਆ ਉਹਦੇ ਸਰਕਾਰ ਕੀ ਕਰ ਰਹੀ ਹੈ। ਲਾਅ ਐਂਡ ਆਰਡਰ ਬਿਫਰ ਐਕਟ ਹੈ, ਇਹਦੀ ਸਰਕਾਰ ਕੀ ਕਰ ਰਹੀ ਹੈ। ਸ਼ਰਾਬ ਮਾਫੀਆ ਆਪਣਾ ਕੰਮ ਨਿਧੜਕ ਹੋ ਕੇ ਕਰ ਰਿਹਾ ਵਾ, ਸਰਕਾਰ ਕੀ ਕਰ ਰਹੀ ਹੈ। ਮਾਈਨਿੰਗ ਮਾਫੀਆ ਪੱਤਰਕਾਰਾਂ ਦੇ ਸੱਟਾਂ ਮਾਰ ਰਿਹਾ ਵਾ, ਆਮ ਲੋਕਾਂ ਨੂੰ ਦਬਾ ਰਿਹਾ ਵਾ। ਸੈਂਡ ਮਾਫੀਆ ਸਰਕਾਰ ਕੀ ਕਰ ਰਹੀ ਹੈ। ਪਰ ਬਾਵਜੂਦ ਇਹਦੇ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਜੀ ਸਾਡੀ ਸੁਣਵਾਈ ਨਹੀਂ ਹੁੰਦੀ, ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਜਿਹੜੇ ਪਾਰਟੀ ਦੇ ਨੇੜਲੇ ਨੇ, ਚਹੇਤੇ ਨੇ, ਜਿਨ੍ਹਾਂ ਤੇ ਦੋਸ਼ ਲਾਉਂਦੇ ਆ, ਖਹਿਰਾ ਸਾਹਿਬ ਖੁੱਲੇ ਦੋਸ਼ ਲਾਉਂਦੇ ਆ
ਇਹ ਚਮਚਾਗਿਰੀ ਕਰਦੇ ਆ। ਉਹ ਕਹਿੰਦੇ ਕਿ ਜੀ ਪਾਰਟੀ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਗੱਲ ਕੀਤੀ ਜਾ ਸਕਦੀ, ਜੇਕਰ ਕੋਈ ਬੰਦਾ ਬਾਗੀ ਹੋਊਗਾ ਤਾਂ ਫਿਰ ਮਤਲਬ ਕਿ ਅਸੀਂ ਉਹਨੂੰ ਮੰਨਦੇ ਨਹੀਂ, ਉਹਦਾ ਕੋਈ ਆਧਾਰ ਹੀ ਨਹੀਂਗਾ ਪਾਰਟੀ ਤੋਂ ਬਿਨਾਂ ਤਾਂ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀ ਵਿਰੋਧੀ ਧਿਰ ਦੀ ਅਸਲ ਡਿਊਟੀ ਸੀ, ਵਿਰੋਧੀ ਧਿਰ ਉਸ ਡਿਊਟੀ ਤੋਂ ਤਾਂ ਲੰਘ ਹੋਈ ਫਿਰਦੀ ਆ, ਆਪਣੇ ਕਾਟੋ ਕਲੇਸ਼ ਦੇ ਵਿੱਚ ਪਈ ਫਿਰਦੀ ਆ। ਔਰ ਤੁਸੀਂ ਸਹਿਜੇ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਜਦੋਂ ਕਿਸੇ ਪਾਰਟੀ ਦਾ ਸਿਆਸੀ ਦੁਸ਼ਮਣ ਉਸ ਪਾਰਟੀ ਨਾਲ ਲੜਨ ਦੀ ਬਜਾਏ ਆਪਸ ਵਿੱਚ ਦੀ ਖੇਬੜੇ ਤਾਂ ਉਹਨਾਂ ਦੀਆਂ ਤਾਂ ਕੱਛਾਂ ਵਿੱਚ ਦੀ ਹਾਸਾ ਨਿਕਲਣਾ ਹੀ ਨਿਕਲਣਾ ਹੈ। ਸੋ ਮੇਰੇ ਖਿਆਲ ਦੇ ਨਾਲ ਇਸ ਵੇਲੇ ਨਾ ਤਾਂ ਅਕਾਲੀ ਦਲ ਨੂੰ ਕੋਈ ਸਿਰਦਰਦੀ ਹੈ ਤੇ ਨਾ ਹੀ ਪੰਜਾਬ ਸਰਕਾਰ ਨੂੰ ਕੋਈ ਸਿਰਦਰਦੀ ਹੈ, ਕਿਉਂਕਿ ਦੋਨਾਂ ਦੀ ਵਿਰੋਧ ਕਰਨ ਵਾਲੀ ਪਾਰਟੀ ਆਪ ਦੇ ਵਿੱਚ ਹੀ ਉਲਝੀ ਹੋਈ ਹੈ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਨਸ਼ਿਆਂ ਦੇ ਮਾਮਲੇ ਦੇ ਵਿੱਚ 4 ਪੁਲਿਸ ਵਾਲੇ ਨੌਕਰੀਆਂ ਕੱਢੇ, ਪਿਛਲੇ ਦਿਨਾਂ ਦੇ ਵਿੱਚ ਭ੍ਰਿਸ਼ਟ ਅਫਸਰਾਂ ਨੂੰ 3 ਸਾਲਾਂ ਦੀ ਕੈਦ ਵੀ ਕੀਤੀ ਸੀ। ਜੀ ਦੇਖੋ, ਇਹ ਜਿਹੜਾ ਮਸਲਾ ਵਾ ਰਾਜੀ ਇਹ ਪਟਿਆਲਾ ਦਾ ਵਾ, ਔਰ ਪੰਜਾਬ ਸਰਕਾਰ ਦੀ ਨਸ਼ਿਆਂ ਤੇ ਭ੍ਰਿਸ਼ਟਾਚਾਰ ਜਿਹੜੀ ਖਿਲਾਫ ਮੁਹਿੰਮ ਆ ਉਹਦੇ ਭੇਂਟ ਚੜ੍ਹੇ ਆ। SSP ਪਟਿਆਲਾ ਜਿਹੜੇ ਮਨਦੀਪ ਸਿੰਘ ਨੇ, ਉਹਨਾਂ ਦੇ ਵੱਲੋਂ ਨਸ਼ਿਆਂ ਦੇ ਕਾਰੋਬਾਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜਿਹੜੇ ਸ਼ਾਮਲ 4 ਪੁਲਿਸ ਮੁਲਾਜ਼ਮਾਂ ਉਹਨਾਂ ਦੀ ਕਾਰਵਾਈ ਕੀਤੀ ਹੈ, ਉਹਨਾਂ ਦੇ ਉੱਤੇ 4 ਨੌਕਰੀ ਤੋਂ ਬਰਖਾਸਤ ਕੀਤਾ। ਔਰ ਪੁਲਿਸ ਇਹ ਗੱਲ ਕਹਿੰਦੀ ਹੈ, SSP ਖੁਦ, ਕਿ ਇਹ ਜਿਹੜੇ ਵਿਭਾਗੀ ਪੜਤਾਲ ਦੇ ਵਿੱਚ ਬੰਦਿਆਂ ਨੂੰ ਨਸ਼ਿਆਂ ਤੇ ਰਿਸ਼ਵਤ ਦੇ ਕੇਸਾਂ ਦੇ ਵਿੱਚ ਦੋਸ਼ੀ ਪਾਇਆ ਗਿਆ। ਇਸ ਦੇ ਤਹਿਤ 3 ਮੁਲਾਜ਼ਮਾਂ ਨੂੰ ਤਾਂ ਨਸ਼ਿਆਂ ਦੇ ਕੇਸਾਂ ਦੇ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ, 1 ਮੁਲਾਜ਼ਮ ਰਿਸ਼ਵਤ ਦੇ ਕੇਸ ਦੇ ਵਿੱਚ ਬਰਖਾਸਤ ਕੀਤਾ ਗਿਆ। ਔਰ ਸਾਰਿਆਂ ਦੇ ਉਹਨਾਂ ਨੇ ਨੰਬਰ ਵੀ ਦੱਸੇ ਨੇ। ਇੱਕ ਥਾਣੇਦਾਰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਇਹਨੂੰ ਵੀ ਬਰਖਾਸਤ ਕੀਤਾ ਗਿਆ। ਇੱਕ ਹੈੱਡ ਕਾਂਸਟੇਬਲ ਰਣਜੀਤ ਸਿੰਘ, ਇਹਨੂੰ ਤੇ ਪਟਿਆਲੇ ਤੈਨਾਤ ਸੀਗਾ, ਇਹਨੂੰ ਵੀ 20 ਕਿਲੋ ਭੁੱਕੀ ਦੇ ਨਾਲ ਕਾਬੂ ਕਰਨ ਦੇ ਉਪਰੰਤ ਇਹਨੂੰ ਬਰਖਾਸਤ ਕੀਤਾ ਗਿਆ। ਕਾਂਸਟੇਬਲ ਸੋਮਨਾਥ ਹੈ, ਇਹ ਪਟਿਆਲਾ ਦੇ ਵਿੱਚ ਤੈਨਾਤ ਸੀਗਾ, 2 ਕਿਲੋ 10 ਗ੍ਰਾਮ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਬੰਦਾ, ਇਹਨੂੰ ਵੀ ਬਰਖਾਸਤ ਕੀਤਾ ਗਿਆ। ਤੇ ਇੱਕ ਸੀਗਾ ਕਾਂਸਟੇਬਲ ਜਗਵਿੰਦਰ ਸਿੰਘ, ਤੇ ਇਹ ਬੰਦਾ 15 ਗ੍ਰਾਮ 60 ਮਿਲੀਗ੍ਰਾਮ ਸਮੈਕ ਦੇ ਨਾਲ ਕਾਬੂ ਕੀਤਾ ਗਿਆ ਸੀ। ਇੱਕ ਸਮੈਕ ਨਾਲ ਫੜਿਆ ਗਿਆ, ਇੱਕ ਭੁੱਕੀ ਨਾਲ ਫੜਿਆ ਗਿਆ, ਇੱਕ ਅਫੀਮ ਨਾਲ ਫੜਿਆ ਗਿਆ, ਤੇ ਇੱਕ ਲੈਂਦਾ ਸੀ ਰਿਸ਼ਵਤ। ਸੋ ਇੱਕ ਅਸੀਂ ਪਰਸੋਂ ਚ ਉੱਥੇ ਖਬਰ ਕਰਕੇ ਹਟੇ ਹਾਂ ਅੰਮ੍ਰਿਤਸਰ ਦੀ, ਉਹਦੇ ਵਿੱਚ ਵੀ ਇਹ ਸੀਗਾ ਕਿ ਜਿਹੜਾ ASI ਸੀਗਾ ਤੇ ਉਹਦੇ ਨਾਲ ਕਾਂਸਟੇਬਲ ਸੀਗਾ, ਉਹਨਾਂ ਨੇ ਬੰਦੇ ਨੂੰ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ, ਬੰਦੇ ਤੋਂ 10,000 ਰੁਪਏ ਦਾ ਬੰਦਾ ਛੱਡਤਾ। ਇਸ ਤੋਂ ਪਹਿਲਾਂ ਸੰਗਰੂਰ ਪੁਲਿਸ ਦਾ ਇੱਕ ਕਿੱਸਾ ਬੜਾ ਚਰਚਿਤ ਰਿਹਾ। ਉਹ ਕਹਿੰਦੇ ਕਿ ਜੀ ਅਸੀਂ ਤੁਹਾਡੇ ਮੁੰਡੇ ਨੂੰ ਜਾਂ ਤਾਂ ਗੈਂਗਸਟਰ ਦੇ ਕੇਸ ਦੇ ਵਿੱਚ ਫਸਾਵਾਂਗੇ ਕਿ ਗੈਂਗਸਟਰ ਹੈ, ਜਾਂ 20 ਲੱਖ ਰੁਪਇਆ ਦਿਓ। ਇਸ ਤੋਂ ਵੀ ਪਹਿਲਾਂ ਫਰੀਦਕੋਟ ਦੀ ਪੁਲਿਸ ਦੇ ਉੱਤੇ ਕੇਸ ਪਿਆ ਕਿ ਕਿਸੇ ਦਾ ਕੇਸ ਕਿਸੇ ਤਸਕਰ ਦਾ ਜਾਂ ਗੈਂਗਸਟਰ ਦਾ ਨਿਬੇੜਨ ਦੇ ਲਈ ਇਹਨਾਂ ਨੇ 15 ਲੱਖ ਰੁਪਇਆ ਲਿਆ ਵਾ, ਮੰਗ ਕੀਤੀ ਸੀ। ਸੋ ਪੁਲਿਸ ਦਾ ਕੰਮ ਕੀ ਆ? ਪੁਲਿਸ ਨੇ ਤਸਕਰ ਫੜ ਕੇ ਜੇਲ੍ਹ ਦੇ ਵਿੱਚ ਡੱਕਣੇ ਆ। ਜੇਕਰ ਉਹੀ ਪੁਲਿਸ ਤਸਕਰਾਂ ਦੇ ਨਾਲ ਮਿਲ ਕੇ ਕੰਮ ਕਰੂਗੀ ਜਾਂ ਤਸਕਰਾਂ ਦਾ ਕੰਮ ਕਰੂਗੀ, ਜਿਵੇਂ ਹੁਣ ਆਹ ਇੱਕ ਫੀਮ ਨਾਲ, ਇੱਕ ਭੁੱਕੀ ਨਾਲ ਫੜੇ ਗਏ ਆ, ਇੱਕ ਮੈਕ ਨਾਲ ਫੜਿਆ ਗਿਆ ਵਾ, ਜੇਕਰ ਇਹੀ ਕੰਮ ਪੁਲਿਸ ਨੂੰ ਕਰੂਗੀ ਤਾਂ ਮੇਰਾ ਖਿਆਲ ਹੈ ਕਿ ਸਾਨੂੰ ਤਸਕਰਾਂ ਤੋਂ ਡਰਨ ਦੀ ਘੱਟ ਲੋੜ ਹੈ, ਸਾਨੂੰ ਪੁਲਿਸ ਤੋਂ ਡਰਨ ਦੀ ਵੱਧ ਲੋੜ ਹੈ, ਕਿਉਂਕਿ ਇਹ ਤਾਂ ਫਿਰ ਵਰਦੀ ਦੇ ਵਿੱਚ ਤਸਕਰ ਹੋ ਗਏ ਨਾ ਇੱਕ ਹਿਸਾਬ ਨਾਲ। ਸੋ ਇੱਕ ਬਹੁਤ ਵੱਡਾ ਨੈਕਸਸ ਹੈ ਰਾਜ ਜੀ। ਇਹ ਇਕੱਲਾ ਅਸੀਂ ਕਹਿ ਦਿੰਦੇ ਹਾਂ ਕਿ ਸਿਆਸੀ ਲੋਕਾਂ ਦੇ ਨਾਲ ਲੋਕ ਮਿਲੇ ਹੋਏ ਨੇ ਤਸਕਰ, ਨਹੀਂ, ਇੱਕ ਬਹੁਤ ਵੱਡਾ ਨੈਕਸਸ ਆ ਜਿਹਦੇ ਵਿੱਚ ਕਾਲੀਆਂ ਭੇਡਾਂ ਮਹਿਕਮਿਆਂ ਦੀਆਂ ਵੀ ਨੇ, ਸਾਡੇ ਸਿਆਸਤਦਾਨ ਵੀ ਹੋ ਸਕਦੇ ਨੇ, ਔਰ ਤਸਕਰ ਤਾਂ ਹੈਗੇ ਨੇ। ਸੋ ਅੱਜ ਲੋੜ ਨਹੀਂ ਗੀ ਕਿ ਅਸੀਂ ਤਾਰੋਂ ਪਾਰ ਹੈਰਨ ਆਉਂਦੀ ਦੀ ਜਿਹੜੀ ਉਹਦੀ ਚਿੰਤਾ ਕਰੀਏ, ਉਹਦੀ ਤਾਂ ਚਿੰਤਾ ਕਰਨੀ ਹੈ। ਲੋੜ ਅਸੀਂ ਇਹ ਮਹਿਸੂਸ ਕਰੀਏ, ਚਿੰਤਾ ਇਸ ਗੱਲ ਦੀ ਕਰੀਏ ਕਿ ਸਾਡੇ ਜਿਹੜੇ ਰੋਕਣ ਵਾਲੇ ਲੋਕ ਨੇ, ਸਾਡੀ ਸੁਰੱਖਿਆ ਦੇ ਲਈ ਜ਼ਿੰਮੇਵਾਰ ਲੋਕ ਨੇ, ਉਹੀ ਤਾਂ ਇਹਨੂੰ ਅੱਗੇ ਫੜਾਉਣ ਦਾ, ਇਹਨੂੰ ਸਪਲਾਈ ਕਰਨ ਦਾ ਕੰਮ ਕਰ ਰਹੇ ਨੇ। ਸਪਲਾਈ ਕਿਵੇਂ ਤਾਂ ਟੁੱਟੂਗੀ ਜੇ ਇਹੋ ਜਿਹੇ ਲੋਕ ਜਿਹੜੇ ਆ ਉਹ ਕਾਬੂ ਹੋਣਗੇ, ਇਹਨਾਂ ਤੇ ਕਾਰਵਾਈਆਂ ਹੋਣਗੀਆਂ। ਲੋੜ ਹੈ ਇਸ ਵੇਲੇ ਪੰਜਾਬ ਪੁਲਿਸ ਦੇ ਵਿੱਚ ਵੱਡੇ ਪੱਧਰ ਤੇ ਇਹੋ ਜਿਹੇ ਲੋਕਾਂ ਦੀ ਪਛਾਣ ਕਰਨ ਦੀ। ਜੀ ਬਿਲਕੁਲ। ਤੇ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM